ਸਾਡੇ ਬਜ਼ੁਰਗਾਂ ਨੇ ਇਹਨਾਂ ਦੇ ਦੌਰ ਦੇ ਵਿੱਚ ਹੀ ਕਿਹਾ ਸੀ ਕਿ ਖਾਦਾ ਪੀਤਾ ਲਾਹੇ ਦਾ ਬਾਕੀ ਅਹਿਮਦ ਸ਼ਾਹੇ ਦਾ। ਤੇ ਉਹ ਕਿੰਨੇ ਗਰੁੱਪ ਨੇ ਇਸ ਟਾਈਮ ਅਫਗਾਨਿਸਤਾਨ ਦੇ ਵਿੱਚ, ਉਹ ਪੂਰੀ ਲਿਸਟ ਮੈਂ ਤੁਹਾਨੂੰ ਦੱਸਾਂਗਾ। ਤੇ ਕਿੰਨੇ ਇੰਡੀਆ ਦੇ ਖਿਲਾਫ ਨੇ, ਕਿੰਨੇ ਚਾਈਨਾ ਦੇ ਖਿਲਾਫ ਨੇ। ਉਹਨੇ ਵਾਰ ਲਿਖੀ ਹਰੀ ਸਿੰਘ ਨਲੂਆ ਤੇ ਉਹਦੇ ਵਿੱਚ ਉਹ ਲਿਖਦਾ, ਤੇਗ ਮੈਦਾਨ ਮੇਂ ਬਹੁਤ ਚਲੇ ਨਾਲ ਤੇਗ ਦੇ ਰਾਜ ਕਮਾਉਂਦਾ ਈ, ਚੜਤਲ ਸ਼ੇਰ ਦੀ ਚੜੇ ਮੈਦਾਨ ਅੰਦਰ ਕਿਲੇ ਮਾਰ ਲੈਂਦਾ ਫਤਿਹ ਪਾਉਂਦਾ ਈ। ਉਹਨਾਂ ਦੀ ਸੀਰੀਅਸਨੈਸ ਦਾ ਹਿਸਾਬ ਤੁਸੀਂ ਇੱਥੋਂ ਲਾ ਲਓ ਕਿ ਉਹਨਾਂ ਦੇ ਵਫਦ ਦੇ ਵਿੱਚ ਇੱਕ ਵੀ ਮਿਨਿਸਟਰ ਲੈਵਲ ਦਾ ਬੰਦਾ ਸ਼ਾਮਲ ਨਹੀਂ ਸੀ। ਉਹ ਇਸ ਚੀਜ਼ ਨੂੰ ਵੀ ਮੰਨ ਜਾਂਦੇ ਨੇ, ਫਿਰ ਪਿੱਛੇ ਫੋਨ ਕਰਦੇ ਨੇ, ਫਿਰ ਦਿੱਲੀ ਫੋਨ ਹੁੰਦਾ, ਫਿਰ ਉੱਥੋਂ ਨਾ ਹੁੰਦੀ ਹੈ, ਫਿਰ ਉਹ ਕਰਦੇ ਨੇ। ਮਤਲਬ ਇਹ ਸਾਰੀਆਂ ਚੀਜ਼ਾਂ ਪਹਿਲੇ ਉਹ ਮੰਨਦੇ ਨੇ। ਪਾਕਿਸਤਾਨ ਜਦੋਂ ਉਹਨਾਂ ਨੂੰ ਕਹਿੰਦਾ ਕਿ ਲਿਖ ਕੇ ਦਿਓ, ਇੱਥੋਂ ਫੋਨ ਕਰਦੇ ਨੇ ਤੇ ਲਿਖਣ ਦੇ ਵਿੱਚ ਨਹੀਂ ਆਉਂਦੇ, ਕਹਿੰਦੇ ਨੇ ਅਸੀਂ ਲਿਖ ਕੇ ਨਹੀਂ ਦੇਣਾ। ਇਹ ਹੂੜ ਮਤ ਨੇ, ਇਹਨਾਂ ਨੇ ਆਪਣਾ ਮੁਲਕ ਅੱਗੇ ਸਾਮਾ ਵਾਸਤੇ, ਅਲ-ਕਾਇਦਾ ਵਾਸਤੇ ਤਬਾਹ ਕਰਵਾਇਆ ਅਮਰੀਕਾ ਦੇ ਕੋਲੋਂ, ਰੂਸ ਕੋਲੋਂ ਆਪਣਾ ਮੁਲਕ ਤਬਾਹ ਕਰਵਾਇਆ। ਉਸ ਤੋਂ ਬਾਅਦ ਇਹਨਾਂ ਦੀ ਹਕੂਮਤ ਆਈ, ਹੁਣ ਦੁਬਾਰਾ ਫਿਰ ਇਹਨਾਂ TTP ਦੀ ਖਾਤਰ ਆਪਣਾ ਮੁਲਕ ਪਾਕਿਸਤਾਨ ਦੇ ਹੱਥੋਂ ਇਹਨਾਂ ਤਬਾਹ ਕਰਵਾਇਆ। ਕਿ ਚੀ ਗੁਵੇਰਾ ਇੱਕ ਬੜਾ ਵਧੀਆ ਫਾਈਟਰ ਸੀ, ਲੇਕਿਨ ਚੰਗਾ ਸਟੇਟਮੈਨ ਸਾਬਤ ਨਹੀਂ ਹੋਇਆ। ਮੰਗੋਲਾਂ ਨੂੰ ਸ਼ਿਕਸਤ ਦੇ ਕੇ ਉਹਦੇ ਕੋਲ ਇੱਕ ਵਧੀਆ ਸਟੇਟ ਨਹੀਂ ਸੀ ਬਣਿਆ। ਹਾਲਾਂਕਿ ਜਨਰਲ ਕਜ਼ਾਫੀ ਦੇ ਖਿਲਾਫ ਜਿਹੜੇ ਗਰੁੱਪ ਸੀ, ਅਮਰੀਕਾ ਦੀ ਮਦਦ ਦੇ ਨਾਲ ਉਹਨਾਂ ਕਜ਼ਾਫੀ ਦੀ ਹਕੂਮਤ ਲਾਈ ਤੇ ਐਂਡ ਉਹਨਾਂ ਕੋਲ ਵੀ ਚੰਗੀ ਸਟੇਟ ਨਹੀਂ ਬਣੀ। ਤੁਸੀਂ ਲੀਬੀਆ ਦਾ ਅੱਜ ਹਾਲ ਸਿੰਘ ਹੈ, ਉਦਮ ਸਿੰਘ ਹੈ, ਦੁੱਲਾ ਪੱਟੀ ਹੈ, ਰਾਏ ਅਹਿਮਦ ਖਾਨ ਖਰਲਾ, ਹਰੀ ਸਿੰਘ ਨਲੂਆ, ਮਹਾਰਾਜਾ ਰਣਜੀਤ ਸਿੰਘ ਦੇ ਨਾਂ ਤੇ ਰੱਖਣਾ ਚਾਹੀਦਾ, ਜਿਨ੍ਹਾਂ ਨੇ ਇਹਨਾਂ ਨੂੰ ਠੋਕਿਆ ਹੋਇਆ। ਇਹਨਾਂ ਨੂੰ ਇਸ ਚੀਜ਼ ਦਾ ਪਤਾ ਲੱਗਿਆ ਕਿ ਇਹਨਾਂ ਦੀਆਂ ਮਾਵਾਂ ਹੁਣ ਤੱਕ ਗੱਲਾਂ ਕਰਦੀਆਂ ਨਹੀਂ ਹਨ ਕਿ ਸੋਜਾ ਪੁੱਤ ਹਰੀਆ ਆਗਲੇ, ਕਿ ਸਾਡੀ ਧਰਤੀ ਨੇ ਕੋਈ ਐਸਾ ਜਣਾ ਜੰਮਿਆ ਹੀ ਨਹੀਂ ਕਿ ਜਿਹਦੇ ਨਾਂ ਤੇ ਅਸੀਂ ਆਪਣੇ ਮਜ਼ਾਲਿਆਂ ਦੇ ਨਾਂ ਰੱਖ ਸਕੀਏ। ਅਸਲਾਮ ਅਲੈਕੁਮ, ਮੈਂ ਹਾਂ ਜ਼ੇਬੀ ਹੰਜਰਾਤ। ਔਰ ਜਿਸ ਮੁੱਦੇ ਤੇ ਤੁਹਾਡੇ ਨਾਲ ਗੱਲਬਾਤ ਸਾਂਝੀ ਕਰਨੀ ਹੈ, ਮੁੱਦਾ ਸਾਡੇ ਲਈ ਐਡਾ ਹੀ ਜ਼ਰੂਰੀ ਹੈ ਕਿ ਜਿੱਡਾ ਕੋਈ ਪੰਜਾਬੀਅਤ ਦਾ ਮੁੱਦਾ ਹੋਵੇ। ਤੁਹਾਨੂੰ ਪਤਾ ਕਿ ਪਿਛਲੇ ਡੰਗਾਂ ਦੇ ਵਿੱਚ ਪਾਕਿਸਤਾਨ ਅਫਗਾਨਿਸਤਾਨ ਦੀਆਂ ਝੜਪਾਂ ਹੋਈਆਂ ਨੇ ਤੇ ਅੱਜ ਵੀ ਜਾਰੀ ਨੇ। ਐਜ਼ ਏ ਪੰਜਾਬੀ ਸੇਵਕ ਇਹਦੇ 'ਤੇ ਗੱਲ ਕਰਨੀ ਜ਼ਰੂਰੀ ਇਸ ਤੋਂ ਹੈ ਕਿਉਂਕਿ ਇਹ ਨਮਕ ਹਰਾਮ ਸਾਡੇ ਅਜ਼ਲਾਂ ਤੋਂ ਹਕੀਕੀ ਤੇ ਵਿਰਾਸਤੀ ਦੁਸ਼ਮਣ ਨੇ। ਇੰਡੀਆ ਤੋਂ ਪਹਿਲੇ ਮਹਿਮੂਦ ਗਜ਼ਨੀ ਤੋਂ ਲੈ ਕੇ ਅਹਿਮਦ ਸ਼ਾਹ ਅਬਦਾਲੀ ਤੱਕ ਸਾਡੀ ਇਸ ਧਰਤੀ ਦੇ ਉੱਤੇ ਹਮਲੇ ਕਰਦੇ ਰਹੇ ਨੇ, ਲੁੱਟਾਂ ਖੋਹਾਂ ਕਰਦੇ ਰਹੇ ਨੇ। ਸਾਡਾ ਰਿਸ਼ਤਾ ਚਾਹੇ ਇਹਨਾਂ ਨਾਲ ਦੁਸ਼ਮਣੀ ਦਾ, ਪਰ ਰਿਸ਼ਤਾ ਤੇ ਸਾਡਾ ਇਹਨਾਂ ਨਾਲ ਹੈ। ਸਾਡੇ ਬਜ਼ੁਰਗਾਂ ਨੇ ਇਹਨਾਂ ਦੇ ਦੌਰ ਦੇ ਵਿੱਚ ਹੀ ਕਿਹਾ ਸੀ ਕਿ ਖਾਦਾ ਪੀਤਾ ਲਾਹੇ ਦਾ ਬਾਕੀ ਅਹਿਮਦ ਸ਼ਾਹੇ ਦਾ, ਕਿ ਜੋ ਕੁਝ ਖਾਣਾ ਪੀਣਾ ਖਾ ਪੀ ਲਓ, ਅਹਿਮਦ ਸ਼ਾਹ ਅਬਦਾਲੀ ਆਊਗਾ ਤੇ ਲੁੱਟ ਕੇ ਲੈ ਜਾਊਗਾ। ਹਿੰਦ ਦੀਆਂ ਧੀਆਂ ਭੈਣਾਂ ਚੱਕ ਕੇ ਲਿਜਾ ਕੇ ਕਾਬਲ ਦੇ ਦਰਬਾਰਾਂ ਦੇ ਵਿੱਚ ਟੱਕੇ ਟਿੰਡੇ ਵੇਚਦੇ ਹੁੰਦੇ ਸੀ। ਇਹ ਉਹੀ ਅਫਗਾਨੀ ਨੇ। ਮੁੜ ਕੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਉਂਦਾ ਤੇ ਉਹ ਇਹਨਾਂ ਨੂੰ ਇੱਥੋਂ ਛਿੱਤਰ ਮਾਰ ਕੇ ਕੱਢਦਾ ਤੇ ਦੁਬਾਰਾ ਇਹ ਜੁੱਤੀਆਂ ਪਾਲਚ ਕਰਨੀ ਆਉਂਦੇ ਨੇ। ਇਹ ਇੱਥੇ ਰਾਜ ਕਰਨ ਵਾਸਤੇ ਨਹੀਂ ਆਉਂਦੇ। ਹੁਣ ਫਿਰ ਇਹ ਸਪੋਲੀਏ ਇੱਕ ਵਾਰੀ ਸਿਰ ਚੁੱਕਦੇ ਪਏ ਨੇ ਤੇ ਪਾਕਿਸਤਾਨ ਦੇ ਖਿਲਾਫ ਇਸ ਟਾਈਮ ਸਿਰਗਰਮ ਨੇ। ਜਿਸ ਪਾਕਿਸਤਾਨ ਨੇ 40 ਸਾਲ ਇਹਨਾਂ ਨੂੰ ਸਾਂਭਿਆ, ਇਹਨਾਂ ਨੂੰ ਬੰਦੇ ਦਿੱਤੇ, ਇਹਨਾਂ ਨੂੰ ਸੋਵੀਅਤ ਯੂਨੀਅਨ ਦੇ ਖਿਲਾਫ ਟ੍ਰੇਨ ਕੀਤਾ, ਇਹਨਾਂ ਨੂੰ ਗੋਰੇ ਦੇ ਖਿਲਾਫ ਟ੍ਰੇਨ ਕੀਤਾ, ਇਹਨਾਂ ਨੂੰ ਬੰਦੂਕਾਂ ਦਿੱਤੀਆਂ, ਸਾਰਾ ਕੁਝ ਦਿੱਤਾ। ਇਹਨਾਂ ਦਾ ਰਾਜ ਇਹਨਾਂ ਦੇ ਮੁਲਕ ਦੇ ਉੱਤੇ ਲੈ ਕੇ ਆਂਦਾ ਤੇ ਪਾਕਿਸਤਾਨ ਦੇ ਵਿੱਚ 2021 'ਚ ਢੋਲ ਮਾਰੇ ਗਿਆ, ਮਠਿਆਈਆਂ ਵੰਡੀਆਂ ਗਈਆਂ ਕਿ ਸਾਡੇ ਭਰਾਵਾਂ ਦੀ, ਸਾਡੇ ਮੁਸਲਮਾਨ ਵੀਰਾਂ ਦੀ ਹਕੂਮਤ ਆ ਗਈ ਆ। ਹੁਣ ਪਾਕਿਸਤਾਨ ਦਾ ਬਾਰਡਰ ਵੀ ਸੇਫ ਰਹੇਗਾ, ਪਾਕਿਸਤਾਨ ਨੂੰ ਕੋਈ ਖਤਰਾ ਨਹੀਂ ਹੋਏਗਾ। ਲੇਕਿਨ ਉਹ ਉਲਟਾ ਹੋਇਆ। ਜਿਨ੍ਹਾਂ ਨੂੰ ਪਾਕਿਸਤਾਨ ਦੇ ਬੱਚੇ ਕਿਹਾ ਜਾਂਦਾ ਸੀ, ਪੁੱਤਰ ਕਿਹਾ ਜਾਂਦਾ ਸੀ, ਹਟ ਕੇ ਉਹ ਹੀ ਆਪਣੇ ਅੱਬੇ ਦੇ ਖਿਲਾਫ ਹੋਗਾ ਕਿਸੇ ਦੁਸ਼ਮਣ ਦੀ ਝੋਲੀ ਦੇ ਵਿੱਚ ਬਹਿ ਕੇ। ਤੇ ਉਹ ਦੁਸ਼ਮਣ ਇੰਡੀਆ ਵੀ ਅੱਜ ਇਸ ਚੀਜ਼ 'ਤੇ ਬੜਾ ਖੁਸ਼ ਹੈ ਕਿ ਅਫਗਾਨ ਸਾਡੇ ਨਾਲ ਰਲ ਗਏ ਨੇ। ਲੇਕਿਨ ਇਹ ਉਹਦੀ ਭੁੱਲ ਹੈ ਕਿ ਜਿਨ੍ਹਾਂ ਨੇ ਇਹਨਾਂ ਨੂੰ ਸਾਂਭਿਆ, ਪਾਲਿਆ, ਬਣਾਇਆ, ਇੱਥੇ ਤੱਕ ਲਿਆਂਦਾ, ਇਹ ਉਹਨਾਂ ਦੇ ਨਹੀਂ ਬਣੇ ਤਾਂ ਤੁਹਾਡੇ ਕਿਵੇਂ ਹੋ ਜਾਣਗੇ। ਤੁਹਾਡੇ ਨਾਲ ਤਾਂ ਜਦੋਂ ਵੀ ਗੱਲ ਕਰਦੇ ਨੇ ਗਜ਼ਵਾ ਹਿੰਦ ਤੋਂ ਗੱਲ ਸ਼ੁਰੂ ਕਰਦੇ ਨੇ ਤੇ ਕਹਿੰਦੇ ਨੇ ਕਿ ਅਸੀਂ ਉਹਨਾਂ ਕੋਲ ਕਸ਼ਮੀਰ ਵੀ ਛਡਾਉਣਾ ਤੇ ਅਸੀਂ ਇੱਕ ਵੀ ਹਿੰਦੂ ਨਹੀਂ ਛੱਡਣਾ। ਤੇ ਉਹ ਕਿੰਨੇ ਗਰੁੱਪ ਨੇ ਇਸ ਟਾਈਮ ਅਫਗਾਨਿਸਤਾਨ ਦੇ ਵਿੱਚ, ਉਹ ਪੂਰੀ ਲਿਸਟ ਮੈਂ ਤੁਹਾਨੂੰ ਦੱਸਾਂਗਾ। ਤੇ ਕਿੰਨੇ ਇੰਡੀਆ ਦੇ ਖਿਲਾਫ ਨੇ, ਕਿੰਨੇ ਚਾਈਨਾ ਦੇ ਖਿਲਾਫ ਨੇ, ਜਾਂ ਕਿਹੜੇ ਗਰੁੱਪ ਸ਼ਰੀਅਤ ਨਾਫਜ਼ ਕਰਨਾ ਚਾਹੁੰਦੇ ਨੇ, ਮੈਂ ਤੁਹਾਨੂੰ ਉਹ ਵੀ ਦੱਸਾਂਗਾ। ਪਹਿਲਾਂ ਆਪਾਂ ਗੱਲ ਕਰਦੇ ਹਾਂ ਜਿਹੜੀ ਇਹਨਾਂ ਦੀ ਟਾਕ ਇਸਤੰਬੁਲ ਦੇ ਵਿੱਚ ਹੋਈ ਹੈ ਕਿ ਜਦੋਂ ਪਾਕਿਸਤਾਨ ਨੇ ਇਹਨਾਂ ਨੂੰ ਛਿੱਤਰ ਫੇਰਨਾ ਸ਼ੁਰੂ ਕੀਤਾ, ਉਹਦੇ ਵਿੱਚ ਪਾਕਿਸਤਾਨ ਦੇ ਫੌਜੀ ਵੀ ਸ਼ਹੀਦ ਹੋਏ ਤੇ ਪਾਕਿਸਤਾਨ ਨੇ ਇਹਨਾਂ ਨੂੰ ਇਹਨਾਂ ਦੇ ਖੁੱਡਿਆਂ ਤੱਕ ਤੇ ਇਹਨਾਂ ਦੇ ਖੁੱਡਿਆਂ 'ਚੋਂ ਕੱਢ ਕੇ ਲਿਆ ਕੇ ਮਾਰਿਆ ਤੇ ਫਿਰ ਜਾ ਕੇ ਕਤਰ ਦੀ ਝੋਲੀ 'ਚ ਡਿੱਗੇ ਨੇ। ਤੇ ਇਹਨਾਂ ਜਾ ਕੇ ਕਤਰ ਨੂੰ ਕਿਹਾ ਕਿ ਸਾਨੂੰ ਪਾਕਿਸਤਾਨ ਲੈਂਦਾ ਪਿਆ, ਸਾਡੀ ਇਹਨਾਂ ਕੋਲ ਜਾਨ ਛੜਾ। ਤੇ ਕਤਰ ਨੇ 19 ਅਕਤੂਬਰ ਨੂੰ ਆਰਜ਼ੀ ਸੀਜ਼ ਫਾਇਰ ਕਰਵਾ ਕੇ ਤੇ ਇਹਨਾਂ ਨੂੰ ਕਿਹਾ ਕਿ ਤੁਹਾਡੇ ਜੋ ਵੀ ਮੁਤਾਲਬਾਤ ਨੇ ਤੁਸੀਂ ਇਸਤੰਬੁਲ ਦੇ ਵਿੱਚ 25 ਅਕਤੂਬਰ ਨੂੰ ਆ ਕੇ ਬਵੋ। ਕਤਰ ਵੀ ਹੋਏਗਾ, ਤੁਰਕੀਆ ਵੀ ਹੋਏਗਾ, ਪਾਕਿਸਤਾਨ ਅਫਗਾਨਿਸਤਾਨ ਵੀ ਹੋਏਗਾ, ਤੁਸੀਂ ਆਪਣੇ ਉੱਥੇ ਇੱਕ ਦੂਜੇ ਨਾਲ ਸਾਂਝੇ ਕਰ ਲਿਆ ਜੇ। ਤੇ 25 ਅਕਤੂਬਰ ਨੂੰ ਜਦੋਂ ਪਾਕਿਸਤਾਨ ਦਾ ਵਫਦ ਜਾਂਦਾ, ਜਿਹਦੇ ਵਿੱਚ ਮਿਨਿਸਟਰ ਲੈਵਲ ਦੇ ਬੰਦੇ ਖਵਾਜਾ ਆਸਫ ਵਰਗੇ ਹੁੰਦੇ ਨੇ, ਲੇਕਿਨ ਅੱਗੋਂ ਜਿਹੜਾ ਨਮਕ ਹਰਾਮਾਂ ਦਾ ਦਹਿਸ਼ਤਗਰਦਾਂ ਦਾ ਵਫਦ ਆਉਂਦਾ, ਉਹਦੇ ਵਿੱਚ ਸਾਰੇ ਅਨਪੜ੍ਹ ਤੇ ਜਾਹਲ ਬੰਦੇ ਆਏ ਹੁੰਦੇ ਨੇ। ਉਹਨਾਂ ਦੀ ਸੀਰੀਅਸਨੈਸ ਦਾ ਹਿਸਾਬ ਤੁਸੀਂ ਇੱਥੋਂ ਲਾ ਲਓ ਕਿ ਉਹਨਾਂ ਦੇ ਵਫਦ ਦੇ ਵਿੱਚ ਇੱਕ ਵੀ ਮਿਨਿਸਟਰ ਲੈਵਲ ਦਾ ਬੰਦਾ ਸ਼ਾਮਲ ਨਹੀਂ ਸੀ। ਜਿਹੜੇ ਬੰਦੇ ਵੀ ਸ਼ਾਮਲ ਸੀ, ਡਾਇਰੈਕਟਰ ਜਨਰਲ ਜਾਂ ਡਿਪਟੀ ਲੈਵਲ ਦੇ ਬੰਦੇ ਸ਼ਾਮਲ ਸਨ। ਮੈਂ ਤੁਹਾਨੂੰ ਉਹਨਾਂ ਦੇ ਨਾਮ ਹੀ ਦੱਸ ਦਿੰਦਾ ਵਾਂ। ਰਹਿਮਤੁल्लाह नजीब डिप्टी वज़ीर दाखिला अफगान वफद, अनस हक्कानी ये सीनियर रुकन है हुकूमत दा, नूर अहमद नूर
अफगान वजारत खारजा का डायरैक्टर जनरल पोलिटिकल अफेयर्स का नूर रहमान नुसरत ये वजीर दफा के नाल मुनसलिक है, मतलब कि भी वजीर दफा नहीं है, ये बंदे उन्होंने उत्थे आए हुए सी। पाकिस्तान अफगानिस्तान के अगे अपने मुतालबा रखता कि अफगानिस्तान की धरती पाकिस्तान लई ना वरती जाए किसी भी नुकसान लई। तो ये वफद जिहड़ा उत्थे गया हुंदा इस चीज़ नूं मनदा, मनण तो बाद वो पिछे फोन करदा, वो दिल्ली करते हैं तो दिल्लियों ना हुंदी है, तो काबल कंधार ना हुंदी है, काबल कंधार तो इस्तांबुल तुर्किया फोन जाता उत्थे ना हुंदी है, तो इस चीज़ ते भी काटा बज जाता कि बाई जी असीं ये नहीं मनांगे। पाकिस्तान उन्होंने नाल ये गल करदा कि थोड़े जिन्ने भी TTP के बंदे या पाकिस्तान खिलाफ ग्रुप तुरखम या चमन बार्डर से बैठे हुए हैं, इन्होंने चक के अफगानिस्तान की किसी होर नुक्कड़ ते शिफ्ट करो। तो अगों उत्थे बैठा अनपढ़ां दा वफद कहंदा कि सानूं 10 अरब रुपया दिओ, तो असीं इस चीज़ नूं मानने आ। पाकिस्तान 10 अरब देने लई भी तैयार हो जाता, तो फिर काबल कंधार फोन करते हैं, काबल कंधार तो दिल्ली फोन जाता, तो दिल्लियों ना हुंदी है काबल कंधार नूं, तो काबल कंधारों ना हुंदी है इन्हां नूं पाकिस्तानियों नूं, तो फिर वो कहंदे ने कि असीं नहीं करने, पहलां वो मन जाते हैं। मुड़ के पाकिस्तान अगली गल ना करदा कि तुहाडा सुप्रीम लीडर तुहाडा मुफ्ती साहब फतवा देण पाकिस्तान दे विच TTP ग्रुपां नूं कि मुसलमान के खिलाफ लड़ना जिहाद नहीं है, हराम है, लड़ो ना। वो इस चीज़ नूं भी मन जाते हैं, फिर पिछे फोन करते हैं, फिर दिल्ली फोन हुंदा, फिर उत्थों ना हुंदी है, फिर वो करदे ना। मतलब ये सारियां चीज़ां पहले वो मानते हैं। पाकिस्तान जदों उन्होंने कहंदा कि लिख के दिओ, इत्थों फोन करते हैं तो लिखण दे विच नहीं आउंदे, कहंदे ने असीं लिख के नहीं देना। इंटरनैशनल मीडिया के मुताबक इन्हां दी टॉक्स जिहड़ियां ने वो कोलैब कर गईयां ने कि उन्हां दा कोई भी सिट्टा नहीं निकलिया। तो मैं तुहानूं हुण फिर उही गल करांगा कि इन्हां दे नाल मज़ाकरात दा फायदा नहीं है। ख्वाजा आसफ ने इस्तांबुल दे विच खलोतियां ही सुनेहा देता सी कि जंग ते जंग ही सही, असीं मज़ाकरात नहीं करते, जे मज़ाकरात ते नहीं आउंदे तां। तो ये छित्तर दे बेली ने महाराजा रणजीत सिंह ते हरी सिंह नलूए ने इन्हों छित्तर मार के इत्थों कढ़िया सी, ते मुड़ के 40-50 साल इत्थे सकून रहा सी, दोबारा गोरे की हुकूमत आ गई सी। उस दौर दे विच 1834 जदों हरी सिंह नलूए ने पेशावर ते कब्जा किया, तो उन्हां समयां दे विच एक लखारी होया जिहदा नाम सी कादर यार, जिन्हें पूर्ण भगत किस्सा लिखिया। उन्हें वार लिखी हरी सिंह नलूआ, तो उहदे विच लिखदा कि तेग मैदान में बहुत चले नाल तेग दे राज कमाउंदा ई, चढ़तल शेर दी चढ़े मैदान अंदर किले मार लैंदा फतेह पाउंदा ई, उदों भाज पैंदी वड्डे खैबरां नूं जदों धमक पशौर नूं लावंदा ई, कादर यार कंधारिया दोस्त मुहम्मद डरदा काबलों वार ना आउंदा ई, डरदा काबलों वार ना आउंदा ई। ये वो बेली ने, ये छित्तरां दे बेली ने बिल्कुल भी। और दूसरी गल ये हूड़ मत ने, इन्हां ने अपना मुल्क अगे सामा वास्ते अलकायदा वास्ते तबाह करवाया अमरीका दे कोलों, मुड़ के इन्हां रूस कोलों अपना मुल्क तबाह करवाया। उस तो बाद इन्हां दी हुकूमत आई, ये फाइटर जंगजू पाकिस्तान की मदद दे नाल चंगे बन गए ने, लेकिन ये हुकूमत या डिप्लोमैसी या इंटरनैशनल रिलेशन किवें चलाउणे ने, किवें वरतना लोकां दे नाल, या ट्रेड किवें करना, वो या पुलिसियां की होणगियां इंटरनैशनल लैवल ते, या कोई अदारा अपना ये नहीं खड़ा कर सके, नहीं बना सके, और ये बना भी नहीं सकते, क्योंकि ये हूड़ मत ने लड़ना भावें जानते हैं, गुरीला वार वो भी साडी झोली च बह के सीखी है, लेकिन राज करना बिल्कुल भी नहीं जानते। ये पहला इदां तबाह हुए हैं, तो हुण दोबारा फिर इन्हां TTP की खातर अपना मुल्क पाकिस्तान के हत्थों इन्हां तबाह करवाउणा। साडे सामने दुनिया ते मिसालां ने कि ची गुवेरा एक बड़ा वधिया फाइटर सी, लेकिन चंगा स्टेटमैन साबित नहीं होया, मंगोलां नूं शिकस्त दे के उहदे कोल एक वधिया स्टेट नहीं सी बनी। साडे सामने मिसाल है कि जनरल कज़ाफी के खिलाफ जिहड़े ग्रुप सी, अमरीका की मदद दे नाल उन्हां कज़ाफी की हुकूमत लाई, तो एंड उन्हां कोल भी चंगी स्टेट नहीं बनी। तुसीं लीबिया का अज हाल वेख लो, तो यही हाल इन्हां दा होना, क्योंकि ये अनपढ़ ते जाहल ने। समझ आई ना, ये बच्चों नाल ज़ना करने वाले लोग ने, ये कदे भी एक चंगा रिलेशनशिप किते अपने आंढ गुआंढ नहीं बना सकते। दूजी गल, पाकिस्तान के खिलाफ तालिबानां नूं अपनी झोली च बिठा के इंडिया बहुत खुश हो रहा। इत्थे पाकिस्तान लिए भी सोचने लिए एक गल मैं जरूर कहूँगा कि जिहड़े तुसीं अपने मिसाइलों के नाम गौरी गजनी रखे हुए हैं, वो हुण तुसीं कित्थे चलाओगे, क्योंकि गौरी गजनी ते अबदाली के वारस तां दिल्ली विच बह के चावां पीरां ने, तो नवीआं यारियां लग रही ने, तो फिर तुसीं कल नूं अबदाली या गजनी मिसाइल चलाउणा पै गया, तो वो गौरी गजनी के वारस के उत्ते ही चलाओगे जिहड़ा दिल्ली दे विच बैठा होया।
इस चीज़ नूं पाकिस्तान सोचण दी लोड़ है और पाकिस्तान नूं अपने मिसाइलों के नाम बदल के अपनी धरती के हीरोआं के नावां ते रखने चाहिए। साडे कोल भगत सिंह है, उधम सिंह है, दुल्ला भट्टी है, राजा अहमद खान खरला, हरी सिंह नलूआ, महाराजा रणजीत सिंह के नाम से रखना चाहिए, जिन्होंने इन्हों ठोकिया होया। इन्होंने इस चीज़ का पता लगे कि इन्हों मावां हुण तक गल्लां करदियां नहीं कि सोजा पुत हरिया आगले, कि साडी धरती ने कोई ऐसा जना जम्मिया ही नहीं कि जिहदे नाम ते असीं अपने मिसाइलों के नाम रख सकीए। और इंडिया जिहड़ा इस चीज़ तो खुश हो रहा ना कि साडी झोली 'च बैठे ने, तो मैं वो ग्रुप दस दिना कि जिहड़े इंडिया के खिलाफ ने सारे ग्रुप, तो जिहड़े इस तालिबान हुकूमत के खिलाफ भी ने अफगानिस्तान दे विच मौजूद ने, अगर ये जाके इंडिया की झोली 'च बहिंदे ने तो इन्हां दे अपने मुल्क दे विच खाना जंगी लग जानी है कि जिहड़े इन्हां हुकूमत नूं भी पसंद नहीं करते, तालिबानां दी नूं, TTA दी नूं, ते इंडिया नूं भी पसंद नहीं करते। अपनी हर तकरीर तो पहलां गल करते हैं कि असीं गज़वा हिंद लड़नी है, तो कश्मीर इंडिया का हिस्सा नहीं है। उन्हां ग्रुपां दे नाम मैं तुहानूं दसदा जिहड़े अफगानिस्तान दे विच मौजूद ने। क़यादत हैबतुल्लाह अखवानज़ई सुप्रीम लीडर मरकज़ कंधार जिहड़ा इस टाइम इन्हां दा चल रहा। दूसरा है कंधारी धड़ा, वो भी हैबतुल्लाह दा, वो भी इन्हां दा अपना। तीसरा है हक्कानी नैटवर्क सरबराह सराजुद्दीन हक्कानी, ये वज़ीर दाखिला भी इस टाइम ये शामिल है। नंगरहार के इलाके इन्हां दी हुकूमत है। खसूसी जंगजू तनजीम है इन्हां दी, खुफिया नैटवर्क है इन्हां दा, पाकिस्तान की सरहद दे नाल बड़ा गहरा तल्लक है क्योंकि इत्थे कार्रवाइयां करते हैं। बरादर ग्रुप है मुल्ला अब्दुल गनी का, तो मरकज़ इन्हां दा काबल कंधार है। और चौथा इन्हां दा है जी तरीके तालिबान पाकिस्तान TTP, जो पाकिस्तान के खिलाफ कार्रवाइयां दे विच सरे फरिस्त हुंदी है, जिन्हां दा 6000 तो 8000 बंदा इत्थे मौजूद है। अगला है जी दैश खुरसान, ये ISK जिहड़ा इंडिया के खिलाफ है, अमरीका के खिलाफ है, और जिहड़ी ये हुकूमत इस टाइम तालिबानां दी है वो इन्हां दे भी खिलाफ है, और उन्हां इन्हां दे नाल भिड़ना है। इन्हां दा मरकज़ नंगरहार कन्नन काबल है। अगला है अल-कायदा, मरकज़ जनूबी अफगानिस्तान, हिलमंद कंधार, तालक तालिबान नाल पुराना इतिहादी रिश्ता है। पंजवां है जी तरीके इस्लामी उज़बेकिस्तान IMU जिन्होंने कहते हैं, मरकज़ शमाली अफगानिस्तान। तो अगला है जी ताजिकिस्तान इस्लामिक ग्रुप, मरकज़ इन्हां दा भी ताजिक हुकूमत का खात्मा, सरहदी सिक्योरिटी लिए इस्तेमाल किए जाते हैं। अगे तुर्कस्तान इस्लामी मूवमेंट, तुर्कस्तान इस्लामी मूवमेंट का मकसद है कि चाइना दे विच भी असीं शरीयत नाफज करनी है, चाइना नूं भी मुसलमान करना है। जिहड़ा उन्हां दा सूबा चाइना का है ना संग्यांग सूबा, उत्थे इस्लामी रियासत असीं कायम करनी है, तो चाइना भी इन्हां तो परेशान है। अठवां इन्हां दा है जी लश्करे जंगवी, तो जैशे मुहम्मद जिहड़ा सब तो वध इंडिया का दुश्मन है, इंडिया के खिलाफ है। तो इंडिया सोचदा कि साडी झोली च बह गए ना, सानूं इन्हां कुछ नहीं आखना। अच्छा अगे है जमातुल हरारा, तो इन्हां दा मरकज़ भी नंगरहार है। मकसद पाकिस्तान ते हमले TTP दे नाल तलक जमातुल हरारा, ये भी पाकिस्तान के खिलाफ ग्रुप है। तो 10वां ग्रुप है जी इन्हां दा बलोच मिलिटेंट BLA, जिहड़ा पाकिस्तान दे विच कार्रवाइयां कर रहा, जिन्हों बेसिकली पिछों इंडिया सपोर्ट करदा। तो 11वां है दैशे खुरसान, दैशे खुरसान है उज़बक ताजिक ते अरब फाइटर ने, तो बेसिकली ये चाहते हैं कि पूरी दुनिया की जिहड़ा है ना अशरीयत ते इस्लाम नाफज होवे, तो इंडिया ते भी होवे। तो इंडिया अज बहुत खुश हो रहा कि साडे नाल बैठे ने पुत्त, थोड़े नाल मुक लैणगे जो इन्हां साडे नाल कीता ना, जिन्हां 40 साल रोटियां खवाइयां उन्हां सके नहीं होए, तो थोड़े किवें हो जाणगे। बाकी साडे बहुत सारे बंदे गल करदे ने कि पाकिस्तान ने डॉलर लिया, पाकिस्तान ने आ कीता, तो भाई पाकिस्तान ने डॉलर लिया तो 5 तो 7 लाख बंदे का इन्हों इत्थे रखण दा, लेकिन ठीक असीं सांभी है 40 लाख, तो हुण तक असीं उन्होंने सांभदे भी पए हाँ। 5 तो 7 लाख बंदे दे पैसे आउंदे सन, जिहड़ी इंसानी इमदाद आउंदी सी, तो 40 लाख बंदा पाकिस्तान ने सांभिया। तो पाकिस्तान नूं इंटरनैशनल लेवल ते जिहड़ा इन्हां खराब कीता, साडे पासपोर्ट की वुकत अफगानियां खराब कीती है, वो असी आप पाकिस्तानियां नहीं की। नस्लता ने बंदे अफगानी पाकिस्तान च रह के पैसे दे के ID कार्ड बना के, शनाख्ती कार्ड अगों पासपोर्ट बना के, उस पासपोर्ट से बाहर ट्रैवल करते हैं, उत्ते मनशियात बेचते हैं, बीबियां सप्लाई करते हैं, असला वेचते खरीदते हैं, इदां दी गैर कानूनी एक्टिविटीज़ करते हैं। जदों ये फड़े जाते हैं डाकूमेंट दे विच पाकिस्तानी होंदे ने, लेकिन नस्लतन ये अफगानी होंदे ने। उत्थे रैंकिंग या वुकत या बेइज्जती किहदी हुंदी है, पाकिस्तानी पासपोर्ट की हुंदी है, पाकिस्तान के बंदियां दी हुंदी है, पाकिस्तान की हुंदी है। समझ आई ना, ये वो लोग ने इन्हां नूं सांभिया होया। तो पाकिस्तान नूं भी थोड़ा जिहा सोच समझ के चलना पैना, क्योंकि पाकिस्तान का लहिंदा बॉर्डर भी चढ़दा बॉर्डर भी, तो पाकिस्तान के अंदर भी मौलवी जिहड़े आ थोड़े लैके सड़कों ते निकल आउंदे, जदों मर्जी थोड़ा जिहा इन्हां नूं भी ध्यान नाल चलना पैना, क्योंकि इंडिया ने कह दिता कि असीं ऑपरेशन संदूर खत्म नहीं किया, बल्कि हाले रोकिया होया। UP बिहार दे विच इलैक्शन ने, तो उधरों मोदी कोई ना कोई एक्टिविटी कर सकता नहीं भी, तो जिन्होंने उन्हें झोली च पाया होया इन्हां कोलों भी करवा सकता, जिवें अगे उन्हें
ਕਰਵਾਈ ਹੈ। ਅਗਲੀ ਗੱਲ ਇਹ ਕਿ ਮਾਰਕਾ ਹੱਕ ਤੋਂ ਬਾਅਦ ਪਾਕਿਸਤਾਨ ਦਾ ਜਿਹੜਾ ਪਾਕਿਸਤਾਨ ਕੋਲ ਇੱਕ ਹਥਿਆਰ ਹੈ, ਐਟਮੀ ਪਾਵਰ ਹੈ, ਉਹ ਚੀਜ਼ ਵੀ ਖਤਰੇ ਦੇ ਵਿੱਚ ਹੈ। ਚਾਹੇ ਪਾਕਿਸਤਾਨ ਦੀ ਉਹਦੇ ਉੱਤੇ ਇੱਕ ਤਗੜੀ ਗ੍ਰਿਫਤ ਹੈ, ਲੇਕਿਨ ਹਾਲਾਤ ਜਿਹੜੇ ਜਾ ਰਹੇ ਨੇ ਉਹਨੂੰ ਵੀ ਥੋੜ੍ਹਾ ਕਿਤੇ ਨਾ ਕਿਤੇ ਖਤਰਾ ਪਾਕਿਸਤਾਨ ਨੂੰ ਸੋਚਣਾ ਪੈਣਾ। ਤੀਸਰਾ ਜਿਹੜਾ ਪਾਕਿਸਤਾਨ ਅਮਰੀਕਾ ਦੇ ਨਾਲ ਰਲ ਕੇ ਇੱਕ ਪੀਸ 2025 ਪੈਕਟ ਸਾਈਨ ਕਰ ਰਿਹਾ, ਉੱਥੇ ਵੀ ਇਹਨਾਂ ਨੂੰ ਵੇਖਣਾ ਪੈਣਾ ਕਿ ਸਾਡਾ ਇੰਟਰਨੈਸ਼ਨਲ ਰਿਲੇਸ਼ਨ ਕੀ ਹੋਏਗਾ, ਕਿਉਂਕਿ ਉਹ ਨੌਨ UN ਬੇਸ ਇੱਕ ਇਕੱਠ ਹੈਗਾ ਜਿਹਦੇ ਵਿੱਚ ਪਾਕਿਸਤਾਨ ਨੇ ਆਪਣੀ ਫੌਜ ਦੇਣੀ ਹੈ, ਅਤੇ ਕੀ ਪਾਕਿਸਤਾਨ ਫਾਈਨੈਂਸ਼ੀਅਲੀ ਉਹਨਾਂ ਚੀਜ਼ਾਂ ਨੂੰ ਬਰਦਾਸ਼ਤ ਕਰ ਸਕੇਗਾ। ਅਤੇ ਸਾਡੇ ਜਿਹੜੇ ਇੰਟਰਨੈਸ਼ਨਲ ਰਿਲੇਸ਼ਨ ਨੇ, ਚਾਹੇ ਉਹ ਇਰਾਨ ਹੋਵੇ, ਤੇ ਉਹਦੇ ਨਾਲ ਕੀ ਬਣੇਗਾ, ਕਿਉਂਕਿ ਇਹ UN ਤੋਂ ਬਗੈਰ ਚੱਲ ਰਿਹਾ, ਟੋਟਲੀ ਅਮਰੀਕਾ ਬੈਕ 'ਤੇ ਇਹਦੇ ਖੜਾ ਹੋਇਆ। ਇਹ ਸਾਨੂੰ ਸੋਚਣਾ ਪੈਣਾ ਪਾਕਿਸਤਾਨ ਨੂੰ। ਬਾਕੀ ਰਹਿ ਗਈ ਇਹਨਾਂ ਨਮਕ ਹਰਾਮਾਂ ਦੀ ਗੱਲ, ਤੇ ਬਾਰਡਰ ਬੰਦ ਹੈ, ਮਹੀਨਾ ਕੁ ਹੋਰ ਬਾਰਡਰ ਬੰਦ ਰਹਿ ਗਿਆ, ਤੇ ਜਿਹੜੇ ਟਰੱਕ ਟਰੇਡ ਉੱਥੇ ਰੁਕਿਆ ਹੋਇਆ, ਇਹਨਾਂ ਦੀਆਂ ਆਪੇ ਅੱਖਾਂ ਬਾਹਰ ਆ ਜਾਣੀਆਂ ਨੇ, ਇਹਨਾਂ ਦਾ ਦਿਮਾਗ ਸੈੱਟ ਹੋ ਜਾਣਾ। 4 ਦਿਨ ਤੁਸੀਂ ਬਾਰਡਰ ਬੰਦ ਹੀ ਰੱਖੋਗੇ। ਜਿਹੜਾ ਐਂਡ 'ਤੇ ਮੈਂ ਫਿਰ ਇਹ ਗੱਲ ਕਰੂੰਗਾ, ਇਹ ਉਹੀ ਲੋਕ ਨੇ ਕਿ ਜਿਨ੍ਹਾਂ ਨੇ ਪਾਕਿਸਤਾਨ ਦੇ ਖਿਲਾਫ ਵੋਟ ਪਾਇਆ ਸੀ ਜਦ ਪਾਕਿਸਤਾਨ ਬਣਿਆ ਸੀ, ਤੇ ਨਾ ਪਾਕਿਸਤਾਨ ਨੂੰ ਤਸਲੀਮ ਨਹੀਂ ਸੀ ਕੀਤਾ। ਇਹਨਾਂ ਦਾ ਸਦਰ ਜ਼ਾਹਿਰ ਸ਼ਾਹ ਸੀ। ਇਸ ਚੀਜ਼ ਨੂੰ ਯਾਦ ਰੱਖੋ ਪੰਜਾਬੀਓ, ਪਾਕਿਸਤਾਨੀਓ, ਜਿਉਂਦੇ ਵਾਸਤੇ ਰਹੋ, ਅੱਲਾ ਦੇ ਵਾਲੇ।